ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 13 ਅਪ੍ਰੈਲ 2015 30 ਚੇਤ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਅਸੀਂ 3000 ਮੀਲ ਤੋਤੇ ਦੀ ਤਰ੍ਹਾਂ ਉੱਡ ਕੇ, ਤੋਤਾ ਤਾਂ ਨਹੀਂ ਜਾਂਦਾ 3000 ਮੀਲ, ਮਾਈਗ੍ਰੇਟਰੀ ਬਰਡਸ ਹੀ ਆਉਂਦੇ ਨੇ ਜੀ। ਕੈਲੀਫੋਰਨੀਆ ਤੋਂ ਵਾਪਸ ਪਹੁੰਚ ਗਏ ਵੀਕਐਂਡ ਤੇ ਜਾ ਕੇ, ਵਾਪਸ ਦੌੜੇ ਇਧਰ ਨੂੰ ਜੀ। ਔਰ ਜਿਹੜਾ ਖਾਸ ਇਸ ਵਿਜ਼ਿਟ ਦਾ ਪਰਪਸ ਸੀ ਸਟਾਕਟਨ ਦਾ ਨਗਰ ਕੀਰਤਨ। ਸਟਾਕਟਨ ਜਿਹੜਾ ਕਿ ਇਤਿਹਾਸਕ ਗੁਰਦੁਆਰੇ, ਸਭ ਤੋਂ ਪੁਰਾਣੀ ਸੁਸਾਇਟੀ, ਉਹਨਾਂ ਦਾ 17ਵਾਂ ਨਗਰ ਕੀਰਤਨ ਸੀ ਜਿਹੜਾ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੁੰਦੇ। ਬੇਸ਼ੱਕ ਨਗਰ ਕੀਰਤਨ ਐਤਵਾਰ ਨੂੰ ਹੁੰਦੇ ਪਰ ਸੈਚਰਡੇ ਵੀ ਦੀਵਾਨ ਸਜਦਾ ਹੈ ਔਰ ਪੂਰਾ ਇੱਕ ਮੇਲੇ ਵਰਗਾ ਮਾਹੌਲ ਵੀ ਹੁੰਦਾ। ਦੁਕਾਨਾਂ ਵੀ ਲੱਗੀਆਂ ਹੁੰਦੀਆਂ ਨੇ, ਬੀਬੀਆਂ ਕੋਈ ਚੂੜੀਆਂ ਖਰੀਦ ਰਹੀਆਂ, ਕੋਈ ਪਰਾਂਦੇ ਖਰੀਦ ਰਹੀਆਂ ਜੀ। ਪਰ ਕੁੱਲ ਮਿਲਾ ਕੇ ਸਟਾਕਟਨ ਇੱਕ ਇਤਿਹਾਸਕ ਉਹ ਸਥਾਨ ਹੈ ਜਿੱਥੋਂ ਕਦੇ ਗਦਰੀ ਬਾਬਿਆਂ ਨੇ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਗਦਰੀ ਬਾਬੇ ਕਹਿੰਦੇ ਹਾਂ, ਉਹਨਾਂ ਨੇ ਉਸ ਖਿੱਤੇ ਦੇ ਵਿੱਚ ਜਾ ਕੇ ਬ੍ਰਿਟਨ ਦਾ ਬਸਤੀਵਾਦੀ ਨਿਜ਼ਾਮ ਉਹਨੂੰ ਚੈਲੰਜ ਕੀਤਾ ਸੀ। ਗਦਰ ਮਚਾਉਣ ਦਾ ਉਹਨਾਂ ਦਾ ਸੰਕਲਪ ਸੀ ਜਿਹੜਾ ਪੂਰਾ ਨਹੀਂ ਹੋ ਸਕਿਆ ਜੀ ਟ੍ਰੇਟਸ ਕਰਕੇ। ਔਰ ਮੇਰੇ ਲਈ ਇਹ ਨਿੱਜੀ ਤੌਰ ਤੇ ਵੀ ਪ੍ਰੇਰਨਾ ਸਰੋਤ ਥਾਂ ਹੁੰਦੀ ਹੈ ਕਿਉਂਕਿ ਉਸੇ ਹੀ ਧਰਤੀ ਤੇ ਕਦੇ ਬਹੁਤ ਛੋਟੀ ਉਮਰ ਦੇ 16-17 ਸਾਲ ਦੇ ਕਰਤਾਰ ਸਿੰਘ ਸਰਾਭੇ ਨੇ, ਜਿਹਨੇ ਗਦਰ ਗੁੰਜਾ ਅਖਬਾਰ ਵੀ ਕੱਢਿਆ, ਇਹ ਸਤਰਾਂ ਲਿਖੀਆਂ ਸਨ ਕਿ ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਜੀ। ਸੋ ਕਿਉਂਕਿ ਅਸੀਂ ਵੀ ਉਸ ਮੋੜ 'ਚ ਹੈ ਜਿਹੜਾ ਕਿ ਬਹੁਤ ਹੈਵੀ ਔਡਸ ਦੇ ਅਗੇਂਸਟ ਖਾਲਸੇ ਦੀ ਆਜ਼ਾਦੀ ਦਾ ਸੰਕਲਪ ਹੈ। ਸਾਡੇ ਸਾਹਮਣੇ ਵੀ ਉਹ ਦੁਸ਼ਵਾਰੀਆਂ ਨੇ, ਲੇਕਿਨ ਮੈਂ ਜਦੋਂ ਉਸ ਦੌਰ ਨੂੰ ਦੇਖਦਾ ਕਿ ਜਦੋਂ ਸਾਰੇ ਭਾਰਤ ਦੇ ਲੋਕ ਸੁੱਤੇ ਪਏ ਹੋਣ ਔਰ ਗਾਂਧੀ ਵਰਗਾ, ਜਿਹਨੂੰ ਅੱਜ ਰਾਸ਼ਟਰ ਦਾ ਪਿਓ ਬਣਾ ਕੇ ਪੇਸ਼ ਕਰ ਦਿੱਤਾ ਹੈ, ਉਹ ਸਾਊਥ ਅਫਰੀਕਾ ਦੇ ਵਿੱਚ ਬੈਠਾ ਜਿਹੜਾ ਉਹ ਅੰਗਰੇਜ਼ਾਂ ਦੀ ਸੇਵਾ ਕਰ ਰਿਹਾ ਹੋਏ, ਉਹਨਾਂ ਦਾ ਗੁਣ ਗਾਇਨ ਕਰ ਰਿਹਾ ਹੋਏ, ਖੁਦ ਨਸਲਵਾਦੀ ਹੋਏ, ਕਾਲਿਆਂ ਨੂੰ ਕਾਫਰ ਕਹਿ ਰਿਹਾ ਹੋਏ ਜੀ, ਤੇ ਬਾਕੀ ਜਿਹੜੇ ਨੇ ਸਭ ਨੇ ਗੁਲਾਮੀ ਕਬੂਲੀ ਹੋਏ, ਧੜਾ ਧੜ ਫੌਜਾਂ 'ਚ ਭਰਤੀ ਹੋ ਰਹੇ ਹੋਣ ਔਰ ਕੁਈਨ ਦੀ ਜੈ ਔਰ ਯੂਨੀਅਨ ਜੈਕ ਲਹਿਰਾਂਦਾ ਹੋਏ, ਉਦੋਂ ਉਹਨਾਂ 6-7 ਹਜ਼ਾਰ ਜਿਨ੍ਹਾਂ 'ਚ ਬਹੁਤੇ ਸਿੱਖ ਨੇ, ਜਿਨ੍ਹਾਂ ਦੇ ਕੋਲ ਇੱਥੇ ਆ ਕੇ ਇੱਕ ਜ਼ਿੰਦਗੀ ਦਾ, ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਜਿਹੜਾ ਮੌਕਾ ਸੀ, ਜ਼ਮੀਨਾਂ ਦੇ ਮਾਲਕ ਬਣ ਗਏ ਸੀ, ਭਾਵੇਂ ਖੁਦ ਮਾਲਕੀ ਹੱਕ ਨਹੀਂ ਸੀ, ਕਿਸੇ ਗੋਰੇ ਨੂੰ ਨਾਲ ਰੱਖਣਾ ਪੈਂਦਾ ਸੀ। ਤੇ ਕਿੱਡੀ ਵੱਡੀ ਉਹ ਗੱਲ ਹੋਏਗੀ ਕਿ ਉਹਨਾਂ ਨੇ ਸੋਚਿਆ ਵੀ ਅਸੀਂ ਜਾ ਕੇ ਦੇਸ਼ ਨੂੰ ਆਜ਼ਾਦ ਕਰਾਈਏ, ਕਿਉਂਕਿ ਉਹਨਾਂ ਨੂੰ ਇਹ ਸਮਝ ਆਈ ਕਿ ਜੇ ਦੇਸ਼ ਆਜ਼ਾਦ ਨਹੀਂ ਹੈ ਤਾਂ ਖਾਲਸਾ ਆਜ਼ਾਦ ਨਹੀਂ। ਹਾਲਾਂਕਿ ਇੱਥੇ ਰਹਿੰਦੇ ਆ, ਉਹਨਾਂ ਦੇ ਕੋਲ ਹੱਕ ਸਨ ਆਪਣੇ ਵੀ। ਔਰ ਕਿਵੇਂ ਉਹਨਾਂ ਨੇ ਫਿਰ, ਜੇ ਉੱਥੇ ਉਸ ਜ਼ਮਾਨੇ 'ਚ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ ਕੈਲੀਫੋਰਨੀਆ ਸੀ, 7000 ਵਾਪਸ ਚਲਾ ਗਿਆ ਸੀ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇੰਨੀਆਂ ਔਡਸ। ਸੋ ਉੱਥੇ ਗਿਆਨ ਨਾਲ ਕੀ ਵਾਪਰਿਆ ਜਾਂ ਈਵਨ ਉਹਨਾਂ ਦੇ ਇਤਿਹਾਸ ਨੇ ਸਾਨੂੰ ਅੱਜ ਤੱਕ ਕੀ ਦਿੱਤਾ ਜਾਂ ਉਹਨਾਂ ਦੀ ਕੁਰਬਾਨੀ ਨੂੰ ਕਿੰਨਾ ਕੁ ਰੈਕਗਨਾਈਜ਼ ਕੀਤਾ ਜੀ। ਪਰ ਇਹੀ ਇੱਕ ਇੰਸਪੀਰੇਸ਼ਨ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਲਈ ਵੀ ਸੀ, ਕਿਉਂਕਿ ਜਿਹੜੀਆਂ 17 ਮੈਂ ਕਹੀਆਂ ਨਹੀਂ, ਇਹ ਸ਼ਹੀਦ ਭਗਤ ਸਿੰਘ ਦੇ ਵੀ ਸਟੱਡੀ ਟੇਬਲ ਤੇ ਪਈਆਂ ਹੁੰਦੀਆਂ ਸੀ ਔਰ ਉਹਦਾ ਰੋਲ ਮਾਡਲ ਸਰਾਭਾ ਸੀ। ਔਰ ਸਰਾਭੇ ਨੂੰ ਜਦੋਂ ਫੜਿਆ ਗਿਆ, ਲਾਹੌਰ ਕੰਸਪੀਰੇਸੀ ਕੇਸ ਚੱਲਿਆ ਤੇ ਜਿਹੜੇ ਉਹਦੇ ਅਦਾਲਤ ਦੇ ਵਿੱਚ ਬਿਆਨ ਨੇ, 20-21 ਸਾਲਾਂ ਦਾ ਮੁੰਡਾ ਫਾਂਸੀ ਤੇ ਲਟਕ ਜਾਂਦਾ ਔਰ ਉਹਨਾਂ ਨੂੰ ਧਿਕਾਰਦਾ ਸਾਰੇ ਸਿਸਟਮ ਨੂੰ। ਸੋ ਮੈਂ ਸਮਝਦਾ ਵੀ ਇਹ ਜਿਹੜੀ ਡਿਫਾਇੰਸ ਹੈ, ਜਦੋਂ ਅਸੀਂ ਉਸ ਧਰਤੀ ਨੂੰ ਕਿਤੇ ਵੀ, ਜਿਹਨੂੰ ਅਸੀਂ ਇਤਿਹਾਸਕ ਥਾਂ ਕਹਿੰਦੇ ਹਾਂ, ਨਤਮਸਤਕ ਹੁੰਦੇ ਹਾਂ ਜਾਂ ਉਸ ਧਰਤੀ ਦੀ ਛੋਹ ਲੈਂਦੇ ਹਾਂ, ਤੇ ਫਿਰ ਤੁਸੀਂ ਉਹਨਾਂ ਤਿਰੰਗਾਂ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੇ ਹੋ, ਸਟਰੈਂਥ ਨੂੰ ਮਹਿਸੂਸ ਕਰ ਸਕਦੇ ਹੋ। ਔਰ ਖਾਸ ਤੌਰ ਤੇ ਸਾਡਾ 30 ਵਰ੍ਹਿਆਂ ਦਾ ਇਤਿਹਾਸ ਜਿਸ ਤਰੀਕੇ ਦੇ ਨਾਲ ਬਾਹਰੋਂ ਹੀ ਬੜੇ ਵੱਡੇ ਪੈਮਾਨੇ ਤੇ ਅੱਜ ਵੀ ਡਾਇਸਪੋਰਾ ਸਿੱਖਾਂ ਦਾ ਖਾਲਿਸਤਾਨ ਦੇ ਕਨਸੈਪਟ ਨਾਲ ਜੁੜੇ ਹੋਣਾ, ਇਹ ਸ਼ਾਇਦ ਉਹਨਾਂ ਕੁਰਬਾਨੀਆਂ ਦੀ ਬਦੌਲਤ ਹੀ ਹੈ। ਜਿੱਥੇ ਸਾਨੂੰ ਆਜ਼ਾਦੀ ਦੇ ਮਤਲਬ ਸਮਝ ਆਏ ਹੋਏ ਨੇ, ਉਦੋਂ ਦਾ ਕੰਟੈਕਸਟ ਡਿਫਰੈਂਟ ਸੀ ਜੀ, ਪਰ ਉਹ ਵੀ ਇੱਕ ਸ਼ੁੱਧ ਭਾਵਨਾ ਦੇ ਨਾਲ ਉਸ ਧਰਤੀ ਦੇ ਉੱਤੇ ਆਜ਼ਾਦੀ ਦਾ ਸੂਰਜ ਦੇਖਣਾ ਚਾਹੁੰਦੇ ਸੀ। ਇਹ ਵੱਖਰੀ ਗੱਲ ਹੈ, ਜਿਵੇਂ ਪਿਆਰਾ ਸਿੰਘ ਨਿਰਛਲ ਦੇ ਇਹ ਸ਼ਬਦ ਮੈਂ ਦੁਹਰਾਉਂਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ,
ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ, ਬਾਜ਼ੀ ਭਾਨੇ ਸ਼ਾਹ ਲੈ ਗਏ, ਲੇਕਿਨ ਉਹ ਇੱਕ ਬੜੀ ਵੱਡੀ ਕੁਰਬਾਨੀ। ਸੋ ਇਸ ਵਾਰ 17ਵੇਂ ਨਗਰ ਕੀਰਤਨ ਦੇ ਮੌਕੇ ਬੜਾ ਲਾ ਮਿਸਾਲ ਇਕੱਠ ਸੀ, ਮੌਸਮ ਬਹੁਤ ਵਧੀਆ ਸੀ, 80+ ਟੈਂਪਰੇਚਰ, 40-50 ਮੀਲ ਤੁਰਨ ਦਾ, 40-50 ਮੀਲ ਨਹੀਂ ਜੀ, 4-5 ਮੀਲ, ਉਹਨੂੰ ਕਹਿਣਾ ਜੀ ਗਲਤ ਬਿਆਨ ਕਰਤਾ, 0-0 ਲਾ ਦੇਈਦਾ ਵੈਸੇ ਜੀ। ਉਸ ਤੋਂ ਪਹਿਲਾਂ ਦੀਵਾਨ ਸਜਦਾ, ਜਿਵੇਂ ਪਰੰਪਰਾ ਯੂਬਾ ਸਿਟੀ ਦੀ ਵੀ ਹੈ, ਸਟਾਕਟਨ ਦੀ ਵੀ ਹੈ, ਔਰ ਉਸ ਦੇ ਵਿੱਚ ਵੀ ਮੈਨੂੰ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਲਗਭਗ ਸਾਰੇ ਸ਼ਹਿਰਾਂ ਦੇ ਹੀ ਮੇਅਰ, ਸਟਾਕਟਨ, ਲੈਥਰੋਪ, ਮੈਂਟੀਕਾ, ਉਹਨਾਂ ਦੇ ਪੁਲਿਸ ਚੀਫ ਦੂਸਰੇ ਸਾਰੇ ਮੌਕੇ ਤੇ ਮੌਜੂਦ ਸਨ। ਬਹੁਤ ਸਾਰਾ ਪ੍ਰੋਗਰਾਮ ਲਾਈਵ ਕਵਰ ਹੋ ਰਿਹਾ ਸੀ ਜੀ। ਔਰ ਖਾਸ ਤੌਰ ਤੇ ਜਿਹੜੀ ਸਟਾਕਟਨ ਦੇ ਮੇਅਰ ਵੱਲੋਂ ਪ੍ਰੋਕਲੇਮੇਸ਼ਨ ਦਿੱਤੀ ਗਈ ਇਸ ਮੌਕੇ ਤੇ, ਉਹ ਮਾਰਵਲਸ ਸੀ। ਉਹਨਾਂ ਨੇ ਕਿਵੇਂ ਜੂਨ 84, ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ, ਕਿਵੇਂ ਸਿੱਖਾਂ ਦੀ ਕੁਰਬਾਨੀ ਦੀ ਗੱਲ ਕੀਤੀ ਹੈ, ਕਿਉਂਕਿ ਉਹ ਫਰੇਮਡ ਸੀ ਪ੍ਰੋਕਲੇਮੇਸ਼ਨ, ਉਹਦੀਆਂ ਕਾਪੀਆਂ ਉਹਨਾਂ ਦੇ ਕੋਲ ਉਸ ਵੇਲੇ ਅਵੇਲੇਬਲ ਨਹੀਂ ਸੀ, ਤੇ ਜਿਨ੍ਹਾਂ ਨੇ ਉਹਦੇ 'ਚ ਹੈਲਪ ਕੀਤੀ ਹੈ ਉਹਨਾਂ ਨਾਲ ਮੇਰਾ ਸੰਪਰਕ ਹੋਇਆ। ਸੋ ਜਦੋਂ ਆਉਣ ਵਾਲੇ 1-2 ਦਿਨਾਂ 'ਚ ਮੈਨੂੰ ਉਸ ਦੀ ਕਾਪੀ ਮਿਲੀ ਪ੍ਰੋਕਲੇਮੇਸ਼ਨ ਦੀ, ਤਾਂ ਮੈਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਸਾਂਝਾ ਵੀ ਕਰਾਂਗਾ ਉਹਨਾਂ ਵਿਚਾਰਾਂ ਨੂੰ, ਕਿ ਕਿਵੇਂ ਅੱਜ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਸਿਟੀ ਕੌਂਸਲਸ ਨੇ ਉਹ ਰੈਕਗਨਾਈਜ਼ ਕਰ ਰਹੀਆਂ ਕਿ ਵੀ ਸਾਡਾ ਆਜ਼ਾਦੀ ਦਾ ਹੱਕ ਹੈ, ਸਾਡੇ ਨਾਲ ਕੀ ਹੋ ਰਿਹਾ, ਪਰ ਕਿਵੇਂ ਸਾਡਾ ਇੱਕ ਵੱਡਾ ਹਿੱਸਾ ਵੀ ਅੱਜ ਉਹ ਸਾਰੀ ਲਹਿਰ ਤੋਂ ਹਟ ਕੇ ਆਪਣੇ ਆਪ ਨੂੰ ਇਹ ਸਮਝਦਾ ਕਿ ਜੀ ਉਹ ਜਿਹੜਾ ਹੈ ਕਿਸੇ ਝਗੜੇ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਜਾਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਜੀ। ਬਾਕੀ ਇਸ ਪੀਰੀਅਡ 'ਚ ਪ੍ਰੀਵੀਅਸ ਈਵਨਿੰਗ ਵੀ, ਅਗਲੇ ਦਿਨ ਵੀ 6 ਫॉर ਜਸਟਿਸ ਨੇ ਆਪਣਾ ਬੜਾ ਵਧੀਆ ਸਟਾਲ ਵੀ ਲਾਇਆ ਹੋਇਆ ਸੀ, ਰੈਫਰੈਂਡਮ 2020 ਦੇ ਲਈ ਅਵੇਅਰਨੈਸ ਉਹ ਪੈਦਾ ਕਰ ਰਹੇ ਨੇ। ਔਰ ਮੈਨੂੰ ਜਿਹੜਾ ਹੈ ਉਹਨਾਂ ਦੇ ਨਾਲ ਵੀ ਔਰ ਬਾਕੀ ਜਿਹੜੇ ਵੀ ਸਟਾਰ ਸੀ ਸਾਰਿਆਂ ਦੇ ਕੋਲ ਜਾਣ ਦਾ, ਮਿਲਣ ਦਾ ਮੌਕਾ ਮਿਲਿਆ। ਨਗਰ ਕੀਰਤਨ ਦੇ ਵਿੱਚ 3 ਫਲੋਟ ਜਿਹੜੇ ਨੇ ਉਹ ਐਕਸਕਲੂਸਿਵਲੀ ਜਿਹੜਾ ਖਾਲਿਸਤਾਨ ਦੇ ਸੰਘਰਸ਼ ਔਰ ਸ਼ਹੀਦਾਂ ਨੂੰ ਸਮਰਪਿਤ ਸਨ, ਜਿਨ੍ਹਾਂ ਦੇ ਵਿੱਚ 13 ਅਪ੍ਰੈਲ 1978 ਦੇ ਵਿਸਾਖੀ ਦੇ ਮੌਕੇ ਸ਼ਹੀਦ ਭਾਈ ਫੌਜਾ ਸਿੰਘ ਤੇ ਸਾਥੀ ਸ਼ਹੀਦ, ਔਰ ਕਰੰਟਲੀ ਜਿਨ੍ਹਾਂ ਦੇ ਵਿੱਚ ਈਵਨ ਬਾਪੂ ਸੂਰਤ ਸਿੰਘ ਜਿਹੜੇ ਕਿ ਵਰਤ ਤੇ ਬੈਠੇ ਨੇ, ਉਹਨਾਂ ਦੇ ਜਿਹੜਾ ਇਸ ਸਟਰਗਲ ਨੂੰ ਵੀ ਕਾਫੀ ਹਾਈਲਾਈਟ ਕੀਤਾ ਗਿਆ, ਅੰਦਰ ਸਪੀਚਸ ਵੀ ਕੀਤਾ, ਉਹਨਾਂ ਦੀ ਬੇਟੀ ਨੇ ਵੀ ਐਡਰੈਸ ਕੀਤਾ, ਮੈਂ ਵੀ ਮੈਂਸ਼ਨ ਕੀਤਾ ਉਹਨਾਂ ਦਾ ਜੀ। ਉਹਨਾਂ ਦੀ ਪਿਕਚਰ ਵੀ ਜਿਹੜੀ ਹੈ ਉਹ ਫਲੋਟਸ ਦੇ ਉੱਤੇ ਸੀ ਕਿ ਕਿਵੇਂ ਇੱਕ 83 ਸਾਲ ਦਾ ਬਿਰਧ ਬਾਬਾ ਜਿਹੜਾ ਹੈ ਆਪਣੇ ਹੱਕਾਂ ਦੇ ਲਈ ਤੁਰਿਆ। ਔਰ ਇਸ ਦੇ ਨਾਲ ਹੀ ਅਸੀਂ ਇਹ ਵੀ ਮਹਿਸੂਸ ਕੀਤਾ ਕਿ ਬੇਸ਼ੱਕ ਇਹ ਲੱਗਦਾ ਹੁੰਦਾ ਹੈ ਕਿ ਵੀ ਬਹੁਤ ਸਾਰੇ ਜਿਹੜੇ ਨੇ ਉਹ ਪਿੱਛੇ ਹਟ ਰਹੇ ਨੇ। ਸੋ ਮੈਨੂੰ ਐਤਕੀ ਇਹ ਵੀ ਇੱਕ ਮਿੱਠੀਆਂ ਟਕੋਰਾਂ ਕਰਨ ਦਾ ਮੌਕਾ ਵੀ ਮਿਲਿਆ ਕਿ ਜਦੋਂ ਵਾਕ ਕਰਦੇ ਆ, ਲੰਬੀ ਵਾਕ 4-5 ਮੀਲ ਦੀ, ਬਹੁਤ ਸਾਰੇ ਕਪਲ ਵੀ ਆਏ, ਬੱਚੇ ਵੀ ਜਿਹੜੇ ਕਿਸੇ ਵੇਲੇ ਬੜੇ ਐਕਟਿਵ ਸੀ। ਸੋ ਉਹਨਾਂ ਨੂੰ ਮੈਂ ਨਾਲ ਚਲਦਿਆਂ ਮਿੱਠੀ ਟਕੋਰ ਕਰਕੇ ਭਗੌੜੇਪਨ ਦਾ ਅਹਿਸਾਸ ਵੀ ਕਰਵਾਇਆ ਜੀ। ਔਰ ਚੰਗੀ ਗੱਲ ਇਹ ਸੀ ਵੀ TV 84 ਦੇ ਐਡਮਾਇਰਰਸ ਦਾ ਦਾਇਰਾ ਕਾਫੀ ਵਸੀ ਹੈ, ਵਿਸ਼ਾਲ ਹੈ, ਜਿਨ੍ਹਾਂ ਦੇ ਵਿੱਚ ਮੁੰਦਰਾਂ ਵਾਲੇ ਨੌਜਵਾਨ ਵੀ ਸੀ ਔਰ ਜਿਨ੍ਹਾਂ ਦੇ ਵਿੱਚ ਗੁਰਸਿੱਖੀ ਭਾਵਨਾ ਵਾਲੇ ਵੀਰ ਵੀ ਜੀ, ਜਿਨ੍ਹਾਂ ਨੇ ਜਿਹੜਾ ਇਸ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ। ਔਰ ਹਰ ਇੱਕ ਨੇ ਇਸ ਅਹਿਮੀਅਤ ਨੂੰ ਸਮਝਿਆ ਕਿ ਸਾਡਾ ਆਪਣਾ ਮੀਡੀਆ ਹੋਣਾ ਕਿੰਨਾ ਜ਼ਰੂਰੀ ਹੈ ਜੀ ਜੀ ਬਿਲਕੁਲ। TV 84 ਦਾ ਕੀ ਮੁਕਾਮ ਹੈ, ਔਰ ਅਸੀਂ ਸਭ ਦਾ ਧੰਨਵਾਦ ਵੀ ਕਰਦੇ। ਔਰ ਇਸ ਦੇ ਨਾਲ ਜਿਹੜੀ ਖਾਸ ਤੌਰ ਦੇ ਉੱਤੇ ਅਸੀਂ ਉਹਨਾਂ ਸਾਰਿਆਂ ਦਾ ਵੀ ਜਿਨ੍ਹਾਂ ਨੇ ਇਹ ਸਾਰੇ ਪੀਰੀਅਡ ਸਾਨੂੰ ਹੌਸਪਿਟੈਲਿਟੀ ਦਿੱਤੀ, ਕਿਉਂਕਿ ਬੜਾ ਹੈਕਟਿਕ ਟੂਰ ਸੀ, ਸੈਨ ਹੋਜ਼ੇ ਵੀ ਔਰ ਮਿਲਪੀਟਸ ਵੀ, ਸਟਾਕਟਨ ਵੀ, ਬੈਕ ਕਨਕਰਡ, ਫਿਰ ਸੈਨ ਫਰਾਂਸਿਸਕੋ ਜੀ। ਲੇਕਿਨ ਇਹਦੇ ਬਾਵਜੂਦ ਇਹ ਸਾਰਾ ਚਾਰਜਿੰਗ ਦਾ ਬੈਟਰੀਜ਼ ਵੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਪਿਆਰਿਆਂ ਨੂੰ ਮਿਲਦੇ ਹੋ, ਵੈਲ ਵਿਸ਼ਰਸ ਨੂੰ ਮਿਲਦੇ ਹੋ, ਕੌਮ ਦਾ ਹਿੱਤ ਰੱਖਣ ਵਾਲੇ ਪਰਵਾਨਿਆਂ ਨੂੰ ਮਿਲਦੇ ਹੋ। ਔਰ ਮੈਂ ਇਹ ਵੀ ਮਹਿਸੂਸ ਕਰਦਾ ਵੀ ਲੇਟਲੀ, ਔਰ ਇਹ ਬੇਸ਼ੱਕ ਮੈਂ ਹਮੇਸ਼ਾ ਇਸ ਗੱਲ ਦੀ ਸ਼ਿਕਾਇਤ ਕਰਦਾ ਵੀ ਕਿਸੇ ਸਮਾਜ ਦਾ 50% ਹੀ ਔਰਤਾਂ ਹੁੰਦੀਆਂ ਨੇ, ਔਰ ਅਸੀਂ ਵੀ ਕੋਈ ਦੂਸਰਿਆਂ ਨਾਲੋਂ ਵੱਖਰੇ ਨਹੀਂ ਹੈਗੇ, ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ। ਜਿਵੇਂ ਇਸਲਾਮ ਦੇ ਹਵਾਲੇ ਨਾਲ ਇੱਕ ਸਕਾਲਰ ਨੇ ਕਿਹਾ ਸੀ, ਉਹਨਾਂ ਨੇ ਕਿਹਾ ਜੀ ਕਿ ਕਿਉਂ ਪਛੜ ਗਏ ਯੂਰਪ ਨਾਲੋਂ ਜੀ। ਉਹ ਕਹਿੰਦਾ ਜੀ 50% ਸਮਾਜ ਦਾ ਔਰਤਾਂ ਹੁੰਦੀਆਂ, ਉਹ ਅਸੀਂ 4 ਦੀਵਾਰੀ 'ਚ ਬੰਦ ਕੀਤੀਆਂ, ਤੇ ਬਾਕੀ ਜਿਹੜੇ 50% ਬੰਦੇ ਨੇ ਬਾਹਰ ਪਹਿਰੇ ਤੇ ਬੈਠੇ ਆ, ਉਹਨਾਂ ਦੇ ਤੇ ਕੰਮ ਕਿਹਨੇ ਕਰਨਾ ਹੈ ਜਾਂ ਤਰੱਕੀ ਕਿਹਨੇ ਕਰਨੀ ਹੈ। ਸੋ ਸਾਡੇ ਵੀ ਕਾਫੀ ਹੱਦ ਤੱਕ ਅਸੀਂ ਆਪਣੀ ਇਸ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਬੀਬੀਆਂ ਦੀ ਇਨਵੋਲਵਮੈਂਟ, ਈਵਨ ਘਰਾਂ 'ਚ ਵੀ ਮੀਟਿੰਗਸ ਹੁੰਦੀਆਂ ਜਾਂ ਦੂਜੀਆਂ, ਉਹ ਤਾਂ ਰੋਟੀਆਂ ਬਣਾਉਣ ਤੇ ਹੀ ਹੁੰਦੀਆਂ ਨੇ,
ਔਰ ਉਸ ਸਾਰੇ ਪਾਰਟ ਨੂੰ ਮੈਂ ਸਮਝਦਾ ਵੀ ਇਹ ਵੀ ਇੱਕ ਕਮੀ ਹੈ, ਕਿਉਂਕਿ ਜੇ ਅਸੀਂ ਬੀਬੀਆਂ ਨੂੰ ਇਹ ਸਾਰੇ ਦਾ ਹਿੱਸਾ ਬਣਾਉਂਦੇ ਹਾਂ, ਜਾਣਕਾਰੀ ਵੀ ਉਹਨਾਂ ਨੂੰ ਹੁੰਦੀ ਹੈ ਸਾਰੇ ਦੀ, ਤਾਂ ਬੱਚਿਆਂ ਦੀ ਪਰਵਰਿਸ਼ ਤਾਂ ਉਹਨਾਂ ਨੇ ਕਰਨੀ ਹੈ, ਜਾਂ ਘਰ ਦਾ ਮਾਹੌਲ ਜਿਹੜਾ ਉਸ ਦੇ ਵਿੱਚ ਜਿਹੜਾ ਇੱਕ ਆਜ਼ਾਦੀ ਦਾ ਸੰਕਲਪ ਹੋਏਗਾ। ਸੋ ਇਸ ਵਾਰ ਜਿਹੜੀ ਇੱਕ ਪੋਜ਼ਿਟਿਵ ਗੱਲ ਵੀ ਸੀ ਕਿ ਜਿਹੜੇ ਯੰਗ ਕਪਲਸ ਖਾਸ ਤੌਰ ਤੇ ਇਸ ਦੋਨੋਂ ਹੀ ਹਸਬੈਂਡ ਵਾਈਫ ਇਸ ਵਿਚਾਰਧਾਰਾ ਦੇ ਨੇ, ਉਹਨਾਂ ਦੇ ਵਿੱਚ ਵੀ ਮੈਂ ਦੇਖਿਆ ਵੀ ਚੇਂਜ ਔਰ ਕੁਛ ਨਾ ਕੁਛ ਕਰਨ ਦੀ ਭਾਵਨਾ, ਔਰ ਬੀਬੀਆਂ ਦਾ ਕੁੱਲ ਮਿਲਾ ਕੇ ਇਸ ਪ੍ਰੋਗਰਾਮ ਨਾਲ ਜੁੜੇ ਹੋਣਾ ਵੀ ਜਿਹੜੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਵੀ, ਇਹ ਮੇਰੇ ਲਈ ਇੱਕ ਜਿਹੜੀ ਹੈ ਜਿਹਨੂੰ ਇਹ ਕਹੋ ਕਿ ਵੀ ਪੈਟ ਔਨ ਦਾ ਬੈਕ, ਪਿੱਠ ਦੇ ਉੱਤੇ ਥਾਪੀ ਵੀ ਲੱਗਦੀ ਸੀ, ਐਂਡ ਚਾਰਜਿੰਗ ਆਫ ਦਾ ਬੈਟਰੀਜ਼ ਐਂਡ ਮੋਰ ਐਡਰਨਲਿਨ ਇਨ ਦਾ ਬਲੱਡ, ਜੇ ਮੈਡੀਕਲ ਟਰਮ ਯੂਜ਼ ਕਰਨੀ ਹੋਏ ਜੀ। ਸੋ ਅਸੀਂ ਸਾਰਿਆਂ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ 'ਚ ਵੀ ਸ਼ਿਰਕਤ ਕੀਤੀ ਔਰ ਸਾਨੂੰ ਵੀ ਹੌਸਲਾ ਦਿੱਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ ਅੱਜ ਕਿਉਂਕਿ ਸੈਚਰਡੇ ਸੰਡੇ ਦੋ ਵੀਕਐਂਡ ਤੋਂ ਬਾਅਦ ਅਸੀਂ ਕਰ ਰਹੇ ਹਾਂ ਪ੍ਰੋਗਰਾਮ, ਮੁੱਦੇ ਤਾਂ ਬਹੁਤ ਸਾਰੇ ਨੇ ਜੀ, ਪਰ ਸਮਾਂ ਸੀਮਾ ਵੀ ਸਾਹਮਣੇ ਹੈ। ਖਾਸ ਤੌਰ ਤੇ ਹੁਣ ਸਾਡੀ ਅੱਖ ਟਿਕੀ ਹੋਈ ਹੈ ਮੋਦੀ ਦੇ ਕੈਨੇਡਾ ਦੌਰੇ ਤੇ, 3 ਰੋਜ਼ਾ ਦੌਰਾ ਉਹਦਾ ਸ਼ੁਰੂ ਹੋਣਾ ਜੀ, ਔਰ ਅਸੀਂ ਸਮਝਦੇ ਹਾਂ ਵੀ ਆਲਰੇਡੀ ਸਿੱਖ ਕਮਿਊਨਿਟੀ ਉੱਥੇ ਪੂਰੀ ਗੇਅਰ ਅਪ ਹੋਈ ਹੈ। ਖਾਸ ਤੌਰ ਤੇ ਲੜਾਈ ਅੱਜ ਕੱਲ੍ਹ ਬਹੁਤ ਸਾਰੀ, ਜਿਵੇਂ ਮੈਂ ਅਕਸਰ ਕਹਿੰਦਾ, ਇੱਕ ਜ਼ਮਾਨਾ ਸੀ ਵੀ ਜੰਗ ਦੇ ਮੈਦਾਨ 'ਚ ਲੜਾਈਆਂ ਲੜੀਆਂ ਜਾਂਦੀਆਂ ਸੀ, ਜਿੱਤੀਆਂ ਹਾਰੀਆਂ ਜਾਂਦੀਆਂ ਸੀ। ਅੱਜ ਬਹੁਤ ਸਾਰੀਆਂ ਲੜਾਈਆਂ ਮੀਡੀਆ 'ਚ ਲੜੀਆਂ ਜਾਂਦੀਆਂ ਤੇ ਜਿੱਤੀਆਂ ਹਾਰੀਆਂ ਜਾਂਦੀਆਂ। ਬਹੁਤ ਵਾਰ ਇੰਡੀਅਨਸ ਮੈਨੀਪੂਲੇਟ ਕਰਦੇ ਨੇ ਬਾਹਰਲੇ ਮੀਡੀਆ ਨੂੰ ਵੀ, ਔਰ ਉਹਦੇ 'ਚ ਉਹਨਾਂ ਦਾ ਬੜਾ ਹੱਥ ਵੀ ਪੈਂਦਾ ਜੀ। ਪਰ ਇਸ ਵਾਰ ਕਿਉਂਕਿ ਐਕਟੀਵਿਟੀ ਪਹਿਲਾਂ ਸ਼ੁਰੂ ਹੋਈ ਅਪ੍ਰੈਲ 4 ਨੂੰ, ਜਿਹੜੀ ਹੈ ਉਹ ਰੈਫਰੈਂਡਮ ਰੈਲੀ ਵੀ ਹੋਈ ਟੋਰਾਂਟੋ ਦੇ ਵਿੱਚ, ਔਰ ਆਲਰੇਡੀ ਪ੍ਰੋਟੈਸਟ ਜਿਹੜੇ ਨੇ ਸਿੱਖਾਂ ਨੇ ਆਰਗੇਨਾਈਜ਼ ਕੀਤੇ ਨੇ, ਆਲਰੇਡੀ ਟੋਰਾਂਟੋ ਹੋਏ, ਆਟਵਾ ਹੋਏ, ਸਰੀ ਹੋਏ, ਵੈਨਕੂਵਰ ਹੋਏ। ਸੋ ਜਦੋਂ ਫਿਜ਼ਾ ਦੇ ਵਿੱਚ ਤੁਸੀਂ ਕੁਛ ਭਰ ਦਿੰਦੇ ਹੋ ਤੇ ਜ਼ਾਹਰ ਹੈ ਕਿ ਮੀਡੀਆ ਫਿਰ ਜਿਹੜਾ ਹੈ ਉਹ ਇੱਕ ਤਾਂ ਹੁੰਦਾ ਵੀ ਕੁਛ ਹੱਦ ਤੱਕ ਉਹ ਇਗਨੋਰ ਕਰ ਸਕਦਾ, ਪਰ ਬਿਲਕੁਲ ਇਗਨੋਰ ਨਹੀਂ ਕਰ ਸਕਦਾ, ਫਿਰ ਉਹਨਾਂ ਨੂੰ ਉਹਦਾ ਨੋਟਿਸ ਲੈਣਾ ਪੈਂਦਾ। ਔਰ ਇਸ ਪੀਰੀਅਡ 'ਚ ਮੈਂ ਸਮਝਦਾ ਵੀ ਸਾਡੀ ਇਹ ਸਕਸੈਸ ਹੈ ਕੈਨੇਡਾ 'ਚ ਬੈਠੀਆਂ ਸਿੱਖ ਸੰਗਤਾਂ ਦੀ, ਔਰ ਸਿੱਖਸ ਫਾਰ ਜਸਟਿਸ ਨੇ ਇਸ ਵਾਰ ਫੇਰ ਅਹਿਮ ਰੋਲ ਅਦਾ ਕੀਤਾ ਕਿ ਉਹ ਟੋਰਾਂਟੋ ਸਟਾਰ ਹੋਏ, ਗਲੋਬ ਐਂਡ ਮੇਲ ਹੋਏ, ਨੈਸ਼ਨਲ ਪੋਸਟ ਵਰਗੀਆਂ ਜਿਹੜੀਆਂ ਮੇਜਰ ਅਖਬਾਰਾਂ ਨੇ, ਉਹਨਾਂ ਦੇ ਵਿੱਚ ਆਲਰੇਡੀ ਮੋਦੀ ਨੂੰ ਲੈ ਕੇ ਔਰ ਸਿੱਖਾਂ ਦੇ ਪ੍ਰੋਟੈਸਟ ਔਰ ਮੋਦੀ ਦਾ ਹਿਊਮਨ ਰਾਈਟ ਰੈਕਰਡ, ਜੈਨੋਸਾਈਡ ਕਮਿਟ ਕਰਨਾ, ਔਰ ਦੂਸਰਾ ਇਹ ਆਲਰੇਡੀ ਚਰਚਾ ਦਾ ਵਿਸ਼ਾ ਹੈ। ਔਰ ਅੱਜ ਨੈਸ਼ਨਲ ਪੋਸਟ ਦਾ ਇੱਕ ਬੜਾ ਜ਼ਬਰਦਸਤ ਆਰਟੀਕਲ ਹੈ ਜਿਹਦਾ ਹੈਡਲਾਈਨ ਹੀ ਇਹ ਹੈ, ਹੈਡਲਾਈਨ ਹੀ ਹੈ ਉਹਦੀ, ਰੌਕ ਸਟਾਰ ਔਰ ਬੁੱਚਰ। ਕਿਉਂਕਿ ਇੱਥੇ ਜਿਵੇਂ ਨਿਊਯਾਰਕ 'ਚ ਮੈਡੀਸਨ ਸਕੁਏਅਰ ਗਾਰਡਨ 'ਚ ਬੰਦਾ 15-20 ਹਜ਼ਾਰ ਇਕੱਠਾ ਕਰਕੇ ਫਿਰ ਆਪੀ ਕਿ ਜੀ ਰੌਕ ਸਟਾਰ ਬਣ ਗਿਆ, ਇੱਦਾਂ ਦਾ ਇੱਕ ਡਰਾਮਾ ਟੋਰਾਂਟੋ 'ਚ ਵੀ ਰੱਖਿਆ ਹੋਇਆ ਕਿ ਜੀ 10,000 ਗੁਜਰਾਤੀ ਇਕੱਠੇ ਕਰਨੇ ਨੇ, ਮੋਦੀ ਵੱਡਾ ਰੌਕ ਸਟਾਰ ਹੈ ਜੀ। ਲੇਕਿਨ ਹੁਣ ਜਿਹੜੀ ਕੈਂਪੇਨ ਸਿੱਖਾਂ ਨੇ ਵਿੱਢੀ ਹੈ ਬੜੀ ਸਿਸਟਮੈਟਿਕ ਤਰੀਕੇ ਨਾਲ, ਉਹਦੇ 'ਚ ਸਵਾਲ ਹੈ ਵੀ ਇਹ ਤਾਂ ਬੁੱਚਰ ਹੈ, ਰੌਕ ਸਟਾਰ ਥੋੜੀ। ਸੋ ਹੁਣ ਇਹ ਬੜੀ ਵੱਡੀ ਗੱਲ ਹੈ ਕਿ ਹੈਡਲਾਈਨ 'ਚ ਰੌਕ ਸਟਾਰ ਔਰ ਬੁੱਚਰ ਕਹਿ ਕੇ ਸਵਾਲੀਆ ਨਿਸ਼ਾਨ ਲਾਇਆ। ਸੋ ਇੰਨੀ ਗੱਲ ਹੀ ਕੰਮ ਕਰ ਦਿੰਦਾ, ਉਹ ਕਹਿੰਦੇ ਰੌਕ ਸਟਾਰ ਕਹਿੰਦੇ ਬੁੱਚਰ ਹੈ। ਦੂਸਰਾ ਦਾ ਇੰਡੀਅਨ PM ਨਰਿੰਦਰ ਮੋਦੀ ਟੂ ਬੀ ਮੈਟ ਬਾਈ ਅਰੀਨਾ ਸਾਈਜ਼ਡ ਕਰਾਊਡਸ ਪ੍ਰੋਟੈਸਟ ਔਨ ਕੈਨੇਡੀਅਨ ਵਿਜ਼ਿਟਸ, ਕਿ 4 ਚਫੇਰੇ ਉਸ ਦੇ ਵਿਜ਼ਿਟ ਦੇ ਵੇਲੇ ਪ੍ਰੋਟੈਸਟ ਹੋਣਗੇ। ਸੋ ਇਹ ਲੰਬੀ ਚੌੜੀ ਖਬਰ ਹੈ, ਪਰ ਮੈਂ ਇੱਕ ਦੋ ਇਸ ਦੇ ਜ਼ਰੂਰ ਪੜ੍ਹਨਾ ਚਾਹਾਂਗਾ। ਔਰ ਜਦੋਂ ਅਸੀਂ ਗੱਲ ਕਰ ਰਹੇ ਹੋਵਾਂਗੇ, ਕਿਉਂਕਿ ਇਸ ਆਰਟੀਕਲ 'ਚ ਉਹਨਾਂ ਨੇ ਜਿੱਥੇ ਮੋਦੀ ਦੀ ਪਿਕਚਰ ਦਿੱਤੀ ਹੈ, ਉੱਥੇ ਜਿਹੜੇ ਵੈਸਟ ਕੋਸਟ ਦੇ ਵਿੱਚ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਨੌਜਵਾਨ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਦਿੱਤੀ ਹੈ, ਸਿੱਖਸ ਫਾਰ ਜਸਟਿਸ ਦਾ ਜ਼ਿਕਰ ਵੀ ਕੀਤਾ ਜੀ, ਔਰ ਇਹ ਕਿਹਾ ਕਿ ਪ੍ਰੋਫੈਸਰਸ ਦਾ ਹਵਾਲਾ ਵੀ ਦਿੱਤਾ ਉਹਨਾਂ ਨੇ ਯੂਨੀਵਰਸਿਟੀਜ਼ ਦੇ, ਜਿਨ੍ਹਾਂ ਨੇ ਕਿਹਾ ਕਿ ਵੀ ਇਹ ਭਾਵੇਂ ਇੰਡੀਅਨ ਕੋਰਟਸ ਨੇ ਉਹਨੂੰ ਐਕਵਿਟ ਕਰ ਦਿੱਤਾ ਹੋਏ, ਲੇਕਿਨ ਉਹ ਜਿਹੜਾ ਆਊਟ ਆਫ ਸ਼ੈਡੋ ਨਹੀਂ ਹੈ। ਔਰ ਉਹਦਾ ਜਿਹੜਾ ਗੁਜਰਾਤ ਦੇ ਵਿੱਚ, ਔਰ ਸਭ ਤੋਂ ਵੱਡਾ ਸਬੂਤ ਇਹ ਹੈ ਵੀ ਜੇ ਏਡਾ ਹੀ ਇਹ ਇਨੋਸੈਂਟ ਸੀ ਤੇ ਫਿਰ ਕੈਨੇਡੀਅਨ ਗਵਰਨਮੈਂਟ ਨੇ ਉਹਦਾ ਵੀਜ਼ਾ ਕਿਉਂ ਰੋਕਿਆ ਸੀ, ਅਮਰੀਕਾ ਨੇ ਕਿਉਂ 7-8 ਸਾਲ ਉਹਨੂੰ ਵੀਜ਼ਾ ਨਹੀਂ ਦਿੱਤਾ। ਜ਼ਾਹਰ ਹੈ ਕਿ ਇਹਨਾਂ ਦੇ ਕੋਲ ਤਾਂ ਕੋਈ ਫ੍ਰਿਵਲਸ ਇਨਫੋਰਮੇਸ਼ਨ ਨਹੀਂ ਸੀ, ਇਹਨਾਂ ਨੇ ਤਾਂ ਫੁੱਲੀ ਇਨਵੈਸਟੀਗੇਟ ਕਰਕੇ ਡਿਸਾਈਡ ਕੀਤਾ। ਇਹ ਵੱਖਰੀ ਗੱਲ ਹੈ ਵੀ ਹੁਣ ਵਪਾਰਕ ਔਰ ਦੂਸਰੀਆਂ ਨੀਡਸ ਇਹਨਾਂ ਦੀਆਂ ਹੋਰ ਹੋਣ ਤੇ ਉਹਨੂੰ ਉਹ ਨਵਾਜਦੇ ਫਿਰਨ। ਸੋ ਇਹਨੇ ਸ਼ੁਰੂ 'ਚ ਇਹ ਕਿਹਾ ਇਸ ਸਟੋਰੀ ਦੇ ਵਿੱਚ, he has been likened to a rock star or Bollywood celebrity who can draw arena-sized crowds, but to his distractors he is the butcher, ਕਿ ਜੀ ਉਹ ਵੱਡੀਆਂ ਕਰਾਊਡਸ ਕਰੇਗਾ ਡਰਾ, ਉਹਨੂੰ ਬਾਲੀਵੁੱਡ ਸਟਾਰ ਕਹਿ ਰੋ ਦੂਜੇ, ਪਰ ਉਹਦੇ ਵਿਰੋਧੀਆਂ ਦੇ ਲਈ ਜਿਹੜੇ ਨੇ ਉਹ ਬੁੱਚਰ ਹੈ।
when Modi visited Canada this week, the first official visit from a sitting Indian Prime Minister since 1973. He will hobnob with politicians and business leaders, smile for photo ops and affirm the two countries' close relationship. But at each stop, ਉਹਨੇ ਕਿਹਾ ਜਦੋਂ ਆਏਗਾ ਫੋਟੋਆਂ ਖਿਚਾਏਗਾ ਬਿਜ਼ਨਸਮੈਨਾਂ ਦੇ ਕੰਨਾਂ 'ਚ ਫੂਕਾਂ ਮਾਰੇਗਾ ਇੱਧਰ ਉੱਧਰ ਕਰੇਗਾ ਬਟ ਐਟ ਈਚ ਸਟਾਪ ਹਰ ਥਾਂ ਤੇ ਜਿੱਥੇ ਉਹ ਜਾਏਗਾ but at each stop protesters promised to call attention to the abuse of religious minorities in India and Modi's alleged complicity in the deadly 2002 Hindu-Muslim riots in Gujarat when he was the chief minister. ਉਹਨੇ ਕਿਹਾ ਜੀ ਜਿੱਥੇ ਵੀ ਉਹ ਰੁਕ ਇਹਨੂੰ ਕਹਿੰਦੇ ਚੇਜ਼ ਜੀ ਜਿੱਥੇ ਵੀ ਜਾਏਗਾ ਉੱਥੇ ਜਿਹੜੇ ਇਸ ਦੇ ਖਿਲਾਫ ਪ੍ਰੋਟੈਸਟ ਹੋਣਗੇ ਕਿਉਂਕਿ ਇਹ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਔਰ ਇਸ ਦੀ ਕੰਪਲਿਸਿਟੀ ਜਿਹੜੀ ਹੈ 2002 ਦੇ ਐਂਟੀ ਮੁਸਲਿਮ ਪੋਗਰਾਮ ਹੁਣ ਪੋਗਰਾਮ ਉਹੀ ਹੈ ਜਿਵੇਂ ਨਾਜ਼ੀਆਂ ਨੇ ਯਹੂਦੀ ਮਾਰੇ ਉਹਦੇ ਵਰਡ ਜਰਮਨ ਜ਼ਬਾਨ ਦੇ ਕੈਨੇਡਾ ਹੈਜ਼ ਬੀਨ ਅ ਲੀਡਿੰਗ ਐਡਵੋਕੇਟ ਪਹਿਲਾਂ ਉਹਨੇ ਕੋਟ ਕੀਤਾ 6 ਫॉर ਜਸਟਿਸ ਨੂੰ ਕਿ ਵੀ ਉਹਨਾਂ ਨੇ ਵਨ ਗਰੁੱਪ 6 ਫॉर ਜਸਟਿਸ ਹੈਜ਼ ਈਵਨ ਹਾਇਰਡ a Toronto law firm to formally request that Justice Minister Peter MacKay charge Modi with torture and genocide related to the 2002 anti-Muslim pogrom which killed hundreds. This 6 for Justice ने law firm hire ਕੀਤੀ ਹੈ ਔਰ ਤਾਂ ਕਿ ਜਿਹੜਾ ਜਸਟਿਸ ਮਿਨਿਸਟਰ ਹੈ ਕੈਨੇਡਾ ਦਾ ਉਹਨੂੰ ਕਹੇ ਕਿ ਉਹ ਮੋਦੀ ਨੂੰ ਜੈਨੋਸਾਈਡ ਰਿਲੇਟਡ ਔਰ ਟਾਰਚਰ ਕਿਉਂਕਿ ਇੰਟਰਨੈਸ਼ਨਲ ਕਨਵੈਨਸ਼ਨ 'ਚ ਆ ਜਾਂਦੇ ਨੇ ਜੀ ਉਹਦੇ ਥੱਲੇ ਜਿਹੜਾ ਇਸ ਨੂੰ ਉਹ ਟਰਾਈ ਕਰੇ Canada has been a leading advocate for human rights all around the world. Canada should stick to its values. ਬੜੀ ਸਪਸ਼ਟਤਾ ਦੇ ਨਾਲ ਇਹ 6 for Justice ਨੇ ਸਟੈਂਡ ਲਿਆ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ protesters will also demand that Sikh separatists be allowed to hold a referendum on Punjab becoming an independent state. We have a right to self-determination. ਹੋਰ ਅਸੀਂ ਕੀ ਭਾਲਦੇ ਹਾਂ ਜੀ ਜਦੋਂ ਮੀਡੀਆ 'ਚ ਇਸ ਲੈਵਲ ਤੇ ਗੱਲ ਹੁੰਦੀ ਹੈ ਕਿ ਵੀ ਈਚ ਸਟੈਪ ਔਰ ਈਚ ਸਟਾਪ ਜਿੱਥੇ ਵੀ ਉਹ ਜਾਏਗਾ ਉਸ ਦੇ ਖਿਲਾਫ ਜਿਹੜੇ ਨੇ ਉਹਨੂੰ ਡੀਕਦੇ ਨੇ ਖੜੇ ਕਿ ਪ੍ਰੋਟੈਸਟ ਔਰ ਅਸੀਂ ਇਸ ਦੇ ਲਈ 6 ਫॉर ਜਸਟਿਸ ਨੂੰ ਔਰ ਕੈਨੇਡਾ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਕਿ ਉਹਨਾਂ ਨੇ ਆਉਣ ਤੋਂ ਪਹਿਲਾਂ ਹੀ ਮੋਦੀ ਦਾ ਕੰਮ ਕਰ ਦਿੱਤਾ ਹੈ। ਦੂਸਰੀ ਖਬਰ ਜਿਹੜੀ ਬੜੀ ਅਹਿਮੀਅਤ ਵਾਲੀ ਹੈ ਕਿਉਂਕਿ ਜਦੋਂ ਗਾਂਧੀ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਔਰ ਅਸੀਂ ਹਮੇਸ਼ਾ ਇਸ ਪ੍ਰੋਗਰਾਮ 'ਚ ਵੀ ਗਾਂਧੀ ਦੇ ਰੇਸਿਸਟ ਹੋਣ 'ਚ ਨਸਲਵਾਦ ਔਰ ਕਿ ਜਦੋਂ ਉਹਨਾਂ ਨੇ ਸਾਊਥ ਅਫਰੀਕਾ 'ਚ ਵੀ ਟਰਾਂਸਪੋਰਟ ਹੱਬ ਸਕੁਅਰ ਦਾ ਨਾਂ ਜਿਹੜਾ ਉਹ ਗਾਂਧੀ ਦੇ ਨਾਂ ਦੇ ਉੱਤੇ ਰੱਖਣ ਦਾ ਗਾਂਧੀ ਸਕੁਅਰ ਔਰ ਉਹਦੀ ਜਦੋਂ ਲਾਇਰ ਸੀ ਉੱਥੇ ਪ੍ਰੈਕਟਿਸ ਕਰਦਾ ਸੀ ਜੀ ਉਹ ਲਾਇਆ ਉਦੋਂ ਵੀ ਅਸੀਂ ਕਿਹਾ ਸੀ ਕਿ ਵੀ ਇਹ ਉਹਨਾਂ ਨੂੰ ਇਤਿਹਾਸ ਨਹੀਂ ਆਉਂਦਾ ਜਾਂ ਉਹ ਸਮਝਣਾ ਨਹੀਂ ਚਾਹੁੰਦੇ ਉੱਥੋਂ ਦੇ ਅਫਰੀਕਨ ਜਿਹੜੇ ਇਸ ਦਾ ਬੁੱਤ ਲਾ ਰਹੇ ਨੇ ਕਿ ਗਾਂਧੀ ਤਾਂ ਸਭ ਤੋਂ ਵੱਡਾ ਰੇਸਿਸਟ ਸੀ ਨਸਲਵਾਦੀ ਸੀ ਵੀ ਜਿਹੜੇ 18 ਸਾਲ ਕਿਹਾ ਜਾਂਦਾ ਜੀ ਉਹਨੇ ਤਜਰਬਾ ਸਾਊਥ ਅਫਰੀਕਾ 'ਚ ਕੀਤਾ ਹੈ ਉਹਦੀ ਸਾਰੀ ਸਟਰਗਲ ਉੱਥੇ ਇਹ ਸੀ ਕਿ ਵੀ ਜਿਹੜੇ ਕਾਨੂੰਨ ਕਾਲਿਆਂ ਦੇ ਉੱਤੇ ਲਾਗੂ ਹੁੰਦੇ ਨੇ ਜਿਨ੍ਹਾਂ ਦੇ ਲਈ ਗਾਂਧੀ ਬਾਰ-ਬਾਰ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਜਿਹਨਾਂ ਲਈ ਸ਼ਬਦ ਕਾਫਰ ਇਸਤੇਮਾਲ ਕਰਦਾ ਹੈ ਜੀ ਅਸੀਂ ਕਾਲੇ ਨਹੀਂ ਆ ਕਿਉਂਕਿ ਉਦੋਂ ਸਾਊਥ ਅਫਰੀਕਾ ਦੇ ਲਾਅ ਗੁਜਰਾਤੀਆਂ ਜਾਂ ਭਾਰਤੀਆਂ ਨੂੰ ਵੀ ਉਸ ਕੈਟਾਗਰੀ 'ਚ ਹੀ ਰੱਖਦੇ ਸੀ ਜਿਹਦੇ 'ਚ ਕਿ ਕਾਲੇ ਸੀ ਤੇ ਉਹਨੇ ਕਿਹਾ ਜੀ ਨਹੀਂ ਅਸੀਂ ਤਾਂ ਵੱਖਰੀ ਰੇਸ ਹੈ ਸਾਡੇ ਨਾਲ ਤੁਸੀਂ ਇਵੇਂ ਕਿਉਂ ਕਰ ਰਹੇ ਹੋ ਔਰ ਇਹ ਕਾਫਰਾਂ ਨਾਲ ਤੁਸੀਂ ਜੀ ਸਦਕੇ ਕਰੋ ਇਹ ਉਹ ਅਲੱਗ ਹੈ ਉਹ ਅੱਧੇ ਨੰਗੇ ਰਹਿੰਦੇ ਨੇ ਹੰਟਿੰਗ ਕਰਦੇ ਨੇ ਉਹ ਤਾਂ ਸਿਵਲਾਈਜ਼ਡ ਨਹੀਂ ਆ ਅਸੀਂ ਤਾਂ ਬਹੁਤ ਸਿਵਲਾਈਜ਼ਡ ਲੋਕ ਹੈ ਜੀ ਸੋ ਮਤਲਬ ਉਹਨੇ ਰਿਪੀਟਡਲੀ ਆਪਣੇ ਆਪ ਨੂੰ ਨਸਲਵਾਦੀ ਸਾਬਤ ਕੀਤਾ ਪਰ ਇਹਦੇ ਬਾਵਜੂਦ ਸਾਊਥ ਅਫਰੀਕਾ ਵਾਲਿਆਂ ਨੇ ਉਸ ਸਕੇਅਰ ਦਾ ਨਾਮ ਵੀ ਜਿਹੜਾ ਟਰਾਂਸਪੋਰਟ ਹੱਬ ਸਕੇਅਰ ਸੀ ਗਾਂਧੀ ਸਕੇਅਰ ਰੱਖਿਆ ਉਹਦਾ ਬੁੱਤ ਵੀ ਲਾ ਦਿੱਤਾ ਉਹਨੂੰ ਨਾਲ ਕਲੇਮ ਕੀਤਾ ਜੀ ਕਿ ਓਨਲੀ ਸਟੈਚੂ ਹੈ ਜਿੱਥੇ ਕਿ ਉਹਦੇ ਯੰਗ ਦਿਨਾਂ ਦੀ ਲੱਗਿਆ ਉਹਦਾ ਕੰਮ ਕਰ ਦਿੱਤਾ ਉਹਨਾਂ ਨੇ ਕੱਲ ਜਿਹੜੀ ਹੁਣ ਖਬਰ ਹੈ ਔਰ ਇਹ ਉਹਨਾਂ ਦੀ ਆਪਣੀ ਅਖਬਾਰ ਦੀ ਹੈ ਗਾਂਧੀ ਸਟੈਚੂ ਡੀਫੇਸਡ ਇਨ ਸਾਊਥ ਅਫਰੀਕਾ ਵੈਂਡਾਲ ਗੈਟਸ ਬੇਲ ਕਿ ਉਹਦੇ ਤੇ ਉਹਨਾਂ ਨੇ ਕਿੰਨੇ ਲੀਟਰ ਲਿਆ ਕੇ ਚਿੱਟਾ ਪੇਂਟ ਜਿਹੜਾ ਹੈ ਉਹ ਸੁੱਟਤਾ ਉਹਦੇ ਤੇ ਉਹ ਬੁੱਤ ਕਾਲਾ ਹੈ ਜੀ ਔਰ ਸਾਡੇ ਕੈਮਰਾਮੈਨ ਕਹਿ ਰਹੇ ਸੀ ਕਹਿੰਦੇ ਜੀ ਉਹਨੂੰ ਕਾਂ ਤੋਂ ਬਗਲਾ ਬਣਾਤਾ ਮੈਂ ਕਿਹਾ ਜੀ ਕਿਆ ਕੰਪੈਰੀਜ਼ਨ ਹੈ ਵੈਸੇ ਕਾਂ ਉਹ ਸਾਰਾ ਕਾਂ ਉਹਦੀ ਕਰਤੂਤ ਕਿਉਂ ਜਿਹੀ ਹੁੰਦੀ ਹੈ ਤੇ ਵਾਕਈ ਉਹਨੂੰ ਜਿਹੜਾ ਉਹ ਹੈ ਬਗਲਾ ਤੇ ਅੰਦਰ ਉਹਦੇ ਕਾਂ ਵਾਲਾ ਗਾਂਧੀ ਦਾ ਬਾਹਰ ਉਹਨੂੰ ਚਿੱਟਾ ਬਣਾਇਆ ਹੁੰਦਾ ਸੋ ਉਹਨਾਂ ਨੇ ਸੱਚਮੁੱਚ ਹੀ ਬਗਲਾ ਬਣਾ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਨਾਰੇ ਵੀ ਲਾਏ ਜਦੋਂ ਕਿ ਉਹ ਪੂਰੇ ਕਾਰ ਦੇ ਵਿੱਚ ਆਏ ਔਰ ਉਹ ਪੂਰਾ ਗਰੁੱਪ ਭਾਵੇਂ ਇੱਕ ਬੰਦਾ ਫੜਿਆ ਗਿਆ ਉਹਨਾਂ ਨੇ ਕਿਹਾ ਨਾਰਾ ਸੀ ਰੇਸਿਸਟ ਗਾਂਧੀ ਮਸਟ ਫਾਲ ਜਦੋਂ ਸਟੈਚੂ ਖੜਾ ਕੀਤਾ ਉਹਨਾਂ ਨੇ ਕਿਹਾ ਉਹਨੂੰ ਥੱਲੇ ਸੁੱਟੋ ਇਹ ਰੇਸਿਸਟ ਗਾਂਧੀ ਇਹਨੂੰ ਜਿਹੜਾ ਗਾਂਧੀ ਸਟੈਚੂ ਸ਼ੁੱਡ ਬੀ ਰਿਮੂਵਡ ਇਹਨੂੰ ਇੱਥੋਂ ਹਟਾਓ
ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਵੀ ਸ਼ੁਡਨਟ ਸਟਾਪ them ਬਿਕੋਜ਼ ਗਾਂਧੀ ਵਾਜ਼ ਅ ਰੇਸਿਸਟ ਮੈਨ, ਇਹ ਰੇਸਿਸਟ ਬੰਦਾ ਸੀ। ਹੁਣ ਅਸੀਂ ਬੇਸ਼ੱਕ ਇਹ ਸਰਚ ਪਹਿਲਾਂ ਕੀਤਾ ਹੋਇਆ ਸੀ, ਪਰ ਇਸ ਖਬਰ ਦੇ ਨਾਲ ਮੈਨੂੰ ਇਹ ਮੌਕਾ ਵੀ ਬਣਿਆ ਕਿ ਵੀ ਹਾਲਾਂ ਇਹ ਲੰਬਾ ਚੌੜਾ ਹੈ ਕਿ ਗਾਂਧੀ ਨੇ ਕੀ ਸਟੇਟਮੈਂਟਾਂ ਦਿੱਤੀਆਂ ਨੇ ਜਿਹੜੀਆਂ ਉਹਦੇ ਨਸਲਵਾਦੀ ਹੋਣ ਦਾ ਸਬੂਤ ਨੇ, ਪਰ ਕੁਝ ਮੈਂ ਕੁਇਕਲੀ ਸ਼ੇਅਰ ਕਰਾਂਗਾ। ਦਸੰਬਰ 19 1894 ਦੇ ਵਿੱਚ ਗਾਂਧੀ ਨੇ ਲਿਖਿਆ, A general belief seems to prevail in the colony that the Indians are little better, if at all, than savages or the natives of Africa. Even the children are taught to believe in that matter, with the result that the Indian is being dragged down to the position of a raw kafir. ਉਹ ਕਹਿੰਦੇ ਜੀ ਭਾਵੇਂ ਕਿਤਾਬਾਂ 'ਚ ਕਹਿੰਦੇ ਨੇ ਕਿ ਇੰਡੀਅਨ ਥੋੜੇ ਬੈਟਰ ਨੇ, ਪਰ ਇਹ ਸਾਨੂੰ ਉਹਨਾਂ ਦੇ ਕਾਫਰਾਂ ਦੇ ਬਰਾਬਰ ਲਿਆ ਕੇ ਖੜਾ ਕਰ ਰਹੇ ਨੇ, ਇਹ ਔਰ ਇਹ ਐਕਸੈਪਟੇਬਲ ਨਹੀਂ ਹੈ। ਫਿਰ ਗਾਂਧੀ 5 ਮਈ 1895 ਨੂੰ ਲਿਖਦਾ ਹੈ, In the phase 2 of financial operations, the success of which many of their detractors would envy, one fails to understand the agitation which would place the operators in the same category as the half-heathen native and confine him to locations and subject him to harsher laws by which the Treswell kafir is governed. ਉਹਨੇ ਕਿਹਾ ਜੀ ਆ ਬੇਸ਼ੱਕ ਉਹ ਆਪਰੇਟਰਸ ਦੇ ਹਵਾਲੇ ਨਾਲ ਗੱਲ ਕਰ ਰਹੇ ਕਿ ਜੀ ਇਹ ਕਾਨੂੰਨ ਸਾਡੇ ਤੇ ਉਹ ਲਾਗੂ ਕਰ ਰਹੇ ਨੇ ਜਿਹੜੇ ਕਾਫਰਾਂ ਤੇ ਲਾਗੂ ਕੀਤੇ ਹੋਏ ਨੇ, ਔਰ ਅਸੀਂ ਇਹ ਐਕਸੈਪਟ ਨਹੀਂ ਕਰਾਂਗੇ। ਹੁਣ ਇੱਕ ਦੇ ਵਿੱਚ ਉਹਨੇ ਫਿਰ ਬੜੀ ਡੀਟੇਲ ਚ ਆਪਣੇ ਆਪ ਨੂੰ ਇੱਕ ਸਿਵਲਾਈਜ਼ਡ ਸਭਿਅਕ ਰੇਸ ਦਾ ਬੰਦਾ ਔਰ ਉਹਨਾਂ ਨੂੰ ਕਾਲਿਆਂ ਨੂੰ ਇੱਕ ਘਟੀਆ ਬੰਦੇ ਕਹਿੰਦੇ ਆ। ਗਾਂਧੀ ਨੇ ਲਿਖਿਆ, When one reflects that the conception of Brahmanism with its poetic and mysterious mythology took its rise in the land of the Kuli trader, that in that land 24 centuries ago the almost divine Buddha taught and practiced the glorious doctrine of self-sacrifice, and that it was from the plains and mountains of that weird old country that we have derived the fundamental truths of the very language we speak, we cannot but help regretting that the children of such a race should be treated as equals of the children of black heathendom and the outer darkness. ਹੁਣ ਇਹ ਭਰਿਆ ਹੋਇਆ ਨਸਲਵਾਦ ਹੈ। ਉਹਨੇ ਕਿਹਾ ਜੀ ਅਸੀਂ ਉਸ ਬ੍ਰਾਹਮਣਿਜ਼ਮ ਦੀ ਲੈਂਡ ਤੋਂ ਆਏ ਹਾਂ ਜਿੱਥੇ 24 ਸਦੀਆਂ ਪਹਿਲਾਂ ਬੁੱਧ ਨੇ ਜਿਹੜਾ ਉਹ ਦਿੱਤਾ ਸਬਕ, ਔਰ ਉੱਥੇ ਪਲੇਨਸ ਨੇ, ਮਾਊਂਟੇਨਸ ਨੇ, ਅਸੀਂ ਇਸ ਕਿਸਮ ਦੀ ਸਿਵਲਾਈਜੇਸ਼ਨ ਤੋਂ ਆਏ ਹਾਂ। ਸਾਡੀ ਜ਼ਬਾਨ ਜਿਹੜੀ ਹੈ ਬੜੀ ਕਲੀਅਰ ਹੈ, ਤੇ ਸਾਨੂੰ ਇਹਨਾਂ ਨੇ ਉਹਨਾਂ ਦੀ ਨਸਲ ਦੇ ਨਾਲ ਰੱਖ ਦਿੱਤਾ ਹੈ। ਹੁਣ ਇਹ ਫਿਰ ਸੁਣਨ ਵਾਲੇ ਦਾ, ਚਿਲਡਰਨ ਆਫ ਸੱਚ ਏ ਰੇਸ ਸ਼ੁੱਡ ਬੀ ਟ੍ਰੀਟਡ ਐਜ਼ ਇਕੁਅਲਸ, ਕਿ ਸਾਨੂੰ ਉਹਨਾਂ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਹੈ। ਚਿਲਡਰਨ ਆਫ ਬਲੈਕ ਹੀਦਰਨਡਮ ਐਂਡ ਆਊਟਰ ਡਾਰਕਨੈਸ, ਕਿ ਜਿਹੜਾ ਕਾਲਿਆਂ ਦਾ ਸ਼ਕਲੋਂ ਕਾਲੇ ਔਰ ਬਿਲਕੁਲ ਘਟੀਆ ਜਿਹੜੇ ਨੇ, ਦੋਜ਼ who for a few moments have stayed to converse with the Indian trader have been perhaps surprised to find that they are speaking to a scholar and a gentleman. ਕਹਿੰਦੇ ਜੀ ਇੰਡੀਅਨਸ ਨਾਲ ਗੱਲ ਕਰੋ, 2 ਮਿੰਟ ਵੀ ਕਰੇਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉਹ ਇੱਕ ਬੜੇ ਚੰਗੇ ਬੰਦੇ ਨਾਲ ਔਰ ਬੜੇ ਸਭਿਅਕ ਬੰਦੇ ਨਾਲ ਗੱਲ ਕਰ ਰਹੇ ਜੀ। ਐਂਡ ਇਟ ਇਜ਼ the sons of this land of light who are despised as coolies and treated as kafirs. ਕਿ ਜੀ ਅਸੀਂ ਉਸ ਸਭਿਅਤਾ ਤੋਂ ਆਏ ਲੋਕ, ਸਾਨੂੰ ਇਹ ਕੁਲੀ ਕਹਿੰਦੇ ਨੇ ਔਰ ਕਾਲਿਆਂ ਦੇ ਨਾਲ ਜਿਹੜੇ ਕਾਫਰ ਨੇ ਉਹਨਾਂ ਦੇ ਨਾਲ ਸਾਨੂੰ ਟ੍ਰੀਟ ਕਰਦੇ। ਹੁਣ ਇਹ ਕੀ ਸਬੂਤ ਚਾਹੀਦੇ ਨੇ? ਫਿਰ ਇੱਕ ਥਾਂ ਹੋਰ ਉਹ ਗਾਂਧੀ ਲਿਖਦਾ ਹੈ, Ours is one continual struggle against a degradation sought to be inflicted upon us by the Europeans who desire to degrade us to the level of raw kafir, whose occupation is hunting and whose sole ambition is to collect a certain number of cattle to buy a wife with and then pass his life in indolence and nakedness. मतलब इस तो घटिया कोई शब्दावली नहीं हो सकती ਜਿਹੜੀ ਉਹਨੇ ਕਾਲਿਆਂ ਦੇ ਲਈ ਇਸਤੇਮਾਲ ਕੀਤੀ ਹੈ। ਉਹਨੇ ਕਿਹਾ ਜੀ ਸਾਡੀ ਜਿਹੜੀ ਸਟਰਗਲ ਹੈ, ਜਿਹੜੀ ਅਸੀਂ ਲਗਾਤਾਰ ਸਾਊਥ ਅਫਰੀਕਾ 'ਚ ਕਰ ਰਹੇ ਹਾਂ, ਉਹ ਜਿਹੜੀ ਸਾਡੇ ਨਾਲ ਯੂਰਪੀਅਨ ਸਾਨੂੰ ਡੀਗ੍ਰੇਡ ਕਰ ਰਹੇ ਨੇ, ਸਾਨੂੰ ਨੀਵਾਂ ਦਿਖਾ ਰਹੇ ਨੇ, ਜਿਹੜੇ ਕਿ ਸਾਨੂੰ ਉਸ ਲੈਵਲ ਤੇ ਲਿਜਾਣਾ ਚਾਹੁੰਦੇ ਨੇ, ਜਿਹੜੇ ਕਿ ਰਾ ਕਾਫਰ, ਇਹ ਕਾਫਰ ਕਾਲੇ, ਇਹਨਾਂ ਦੇ ਬਰਾਬਰ ਸਾਨੂੰ ਲਿਜਾਣਾ ਚਾਹੁੰਦੇ ਨੇ। ਜਿਹੜੇ ਕਾਲੇ ਸਿਰਫ ਉਹਨਾਂ ਨੂੰ ਸ਼ਿਕਾਰ ਕਰਨਾ ਆਉਂਦਾ ਹੈ, ਜਿਹਨਾਂ ਹੰਟ ਕਰਦੇ ਨੇ, ਔਰ ਉਹ ਜਿਹੜੇ ਨੇ ਉਹ ਹੰਟ ਵਗੈਰਾ ਕਰਕੇ ਕੁਝ ਪਸ਼ੂ ਖਰੀਦ ਲੈਂਦੇ ਨੇ, ਤੇ ਫਿਰ ਉਹ ਉਹਨਾਂ ਪਸ਼ੂਆਂ ਦੇ ਨਾਲ ਜਨਾਨੀ ਖਰੀਦਦੇ ਨੇ, ਵਾਈਫ।
whose sole ambition is to collect a certain number of cattle. ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਇਹ ਹੈ ਕਿ ਪਹਿਲਾਂ ਕੁਝ ਕੈਟਲ ਖਰੀਦੋ ਟੂ ਬਾਏ ਵਾਈਫ ਵਿਦ, ਤਾਂ ਕਿ ਉਹ ਡੰਗਰ ਵੇਚ ਕੇ ਉਹ ਵਾਈਫ ਖਰੀਦਣ, ਐਂਡ ਦੈਨ ਪਾਸ ਹਿਜ਼ ਲਾਈਫ ਇਨ ਇੰਡੋਲੈਂਸ ਐਂਡ ਨੇਕਡਨੈਸ, ਬਾਕੀ ਜ਼ਿੰਦਗੀ ਜਿਹੜੀ ਆ ਉਹ ਨੰਗ ਤੜੰਗੇ ਗੁਜ਼ਾਰ ਦੇਣ। ਤੇ ਇਹਨਾਂ ਦੇ ਨਾਲ ਸਾਨੂੰ ਇਹਨਾਂ ਨੇ ਰੱਖਿਆ, ਇਹ ਐਕਸੈਪਟੇਬਲ ਨਹੀਂ ਹੈ। ਹੁਣ ਆ ਸਾਰੇ ਭਰੇ ਹੋਏ ਨੇ ਅਜੇ ਇਹ ਕੋਰਟਸ 2-3-4 ਘੰਟੇ ਚਾਹੀਦੇ ਨੇ ਜਿਹੜੇ ਕਿ ਗਾਂਧੀ ਦੀਆਂ ਇਹ ਸਾਰੀਆਂ ਕੋਰਟਸ ਹੈ, ਔਰ ਇਹ ਕਿਤਿਓਂ ਹੋਰੋਂ ਨਹੀਂ ਆਈਆਂ, ਕਿਸੇ ਨੇ ਨਹੀਂ ਘੜੀਆਂ ਜੀ। ਹਿੰਦੁਸਤਾਨ ਦੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਜਿਹੜੇ ਕੰਪਲੀਟ ਵਰਕਸ ਆਫ ਗਾਂਧੀ ਛਾਪੇ ਨੇ ਇਹ ਉਹਨਾਂ ਚੋਂ ਲਈਆਂ ਗਈਆਂ, ਹੋਰ ਕਿਤਿਓਂ ਨਹੀਂ ਲਈਆਂ ਗਈਆਂ। ਔਰ ਅਸੀਂ ਮੁਬਾਰਕਬਾਦ ਦਿੰਦੇ ਸਾਊਥ ਅਫਰੀਕਾ ਦੇ ਉਹਨਾਂ ਬਹਾਦਰ ਜਿਹੜੇ ਅਵੇਅਰ ਲੋਕ ਨੇ ਜਿਨ੍ਹਾਂ ਨੇ ਇਸ ਕਾਂ ਨੂੰ ਬਗਲਾ ਬਣਾਇਆ ਜੀ। ਔਰ ਬੇਸ਼ੱਕ ਕਈ ਕਹਿਣਗੇ ਜੀ ਅਸੀਂ ਹੁਣ ਸਾਊਥ ਅਫਰੀਕਾ 'ਚ ਵੀ ਰਲ ਗਏ, ਪਰ ਤੁਹਾਨੂੰ ਯਾਦ ਹੈ ਨਾ ਗੱਲ ਸੁਣਾਈ ਸੀ ਵੀ ਅਸੀਂ ਸੰਡੇ ਦੇ ਨਾਲ ਜੀ, ਸੋ ਅਸੀਂ ਸੰਡੇ ਦੇ ਨਾਲ ਜੀ ਜੀ, ਸੋ ਅਸੀਂ ਇਹਨਾਂ ਦੇ ਨਾਲ ਹੈ ਕਿ ਵੀ ਉਹਨਾਂ ਨੇ ਗਾਂਧੀ ਦਾ ਜਿਹੜਾ ਰੇਸਿਸਟ ਚਿਹਰਾ ਹੈ ਉਹ ਨਾ ਸਿਰਫ ਬੇਨਕਾਬ ਕੀਤਾ, ਫਿਰ ਕੋਈ ਇਹ ਨਹੀਂ ਕਹਿ ਸਕਦਾ ਜੀ ਲੁੱਕ ਪੋਚੀ, ਲੁੱਕ ਤਾਂ ਪਹਿਲਾਂ ਹੀ ਉਹਦੇ ਮੂੰਹ ਤੇ ਸੀ, ਉਹਨਾਂ ਨੇ ਚਿੱਟਾ ਪੇਂਟ ਬਣਾਇਆ ਵੀ ਇਹਨੂੰ ਬਗਲਾ ਬਣਾਓ, ਬਗਲਾ ਬਣਾਓ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।